ਚੌਧਰੀ ਸਿਆਣਿਆਂ ਖਾਣ ਕੀਤਾ ਏ ਭਈ ਸ਼ਰੀਕਾਂ ਨਾਲ ਕੋਈ ਊਂਚ ਨੀਚ ਕਰੋ ਤੇ 8 ਪਾਰ ਭਾਰਾ ਰੱਖੋ, ਭਈ ਸ਼ਰੀਕ ਤੱਤੇ ਤਾ ਵਾਰ ਕਰੇ ਸੀ। ਪੰਜਾਬੀ ਕਿੱਸਾ ਮੁਤੱਲੀ। ਜਾਂਗਲੀ ਲੋਕਾਂ ਭਾਣੇ ਬੁੱਟ ਹੋਏ ਜਾਂ ਜੱਟ ਬੂਟ, ਇਹ ਗੱਲ ਬਈ ਜਾਂਗਲੀ ਗਲਾ ਦੜਾਏ, ਕਿਸੇ ਨੂੰ ਸਮਝ ਨਾ ਆਉਣੀ। ਸ਼ੇਰੀਏ ਪਾਡੇ ਆਪਣੇ ਭਾਣੇ ਬੜੇ ਸਿਆਣੇ, ਮੁਤੱਲੀ ਆਖਣਾ हिंदुस्तानी बड़े शैतानी आकड़ आकड़ फिरते हैं। मैं पुछना मुतल्ली तेनू नूरपुर वाले हिंदुस्तानी सही आंदे ने? उस हसना चौधरी ये तेरी होश तो पहलों दी गल है, बड़े हिंदुस्तानी लगे फिरदे आए नूरपुर, बाबू सारे चौकीदार सब हिंदुस्तानी आए। ये गल सन 1 दी है जदों पंजाब ते सरहद इक्को सूबा आया ते मैं पिशौर छड्ड के नूरपुर ਆਪਣੇ ਜ਼ਿਲ੍ਹੇ ਆ ਕੇ ਮੁੜ ਪ੍ਰੈਕਟਿਸ ਸ਼ੁਰੂ ਕੀਤੀ। ਪਹਿਲੀ ਮੁਲਾਕਾਤੇ ਹੀ ਮੁਤੱਲੀ ਨੇ ਢਾ ਲਿਆ ਮੈਨੂੰ ਗੱਲਾਂ ਨਾਲ। ਮੇਰੇ ਕੋਲ ਕੇਸ ਕੋਈ ਨਹੀਂ ਸੀ, ਸਾਰੇ ਵੱਡੇ ਵਕੀਲ ਹਿੰਦੂ ਆਏ, ਮੈਂ ਤੇ ਮੀਆਂ ਚਿਰਾਗਾ 2 ਹੀ ਮੁਸਲਮਾਨ ਸਾਂ। ਮੀਆਂ ਦਾ ਨਾਂ ਲਾਹੌਰ ਤਾਈਂ ਬੋਲਦਾ ਸੀ ਤੇ ਮੈਂ ਅਜੇ ਖਾਲਮ ਖਾਲੀ। ਇੱਕ ਦਿਨ ਮੁਤੱਲੀ ਆ ਸਲਾਮ ਅਲੈਕੁਮ ਲਈ ਅਖੇ, ਚੌਧਰੀ ਮੈਂ ਤੈਨੂੰ ਡਿੱਠਾ ਏ ਕਚਹਿਰੀ ਪਹਿਲਾਂ ਪਾਉਂਦਿਆਂ, ਅਸੀਲ ਕੁੱਕੜ ਸਹੀ ਹੋਣਾ ਹੈ ਪੱਗ ਤੇ ਸ਼ਮਲੇ ਨਾਲ, ਕਈ ਕੰਮ ਕਚਹਿਰੀ ਦਾ ਵੀ ਆਉਂਦਾ ਈ। ਚਿਰਾਗਾ ਵਕੀਲ ਕੀਤਾ ਹੈ ਦੂਜੇ ਵੱਲ ਨੇ, ਉਹ ਕੱਢਦਾ ਏ ਕੜਕਾਰ ਗੱਲਾਂ ਦੇ, ਕਲਮ ਨਹੀਂ ਵਗਣ ਦਿੰਦਾ ਜੱਜ ਦੀ। ਕੇ ਬਣਸੀ ਮੇਰਾ ਜੇ ਤੂੰ ਵਕੀਲੜਾ ਹੋਏ ਮੇਰਾ, ਆਪ ਭੁਗਤ ਲੈ ਚੌਧਰੀ, ਜਪਦਾ ਏ ਗੱਲਾਂ ਤੈਨੂੰ ਵੀ ਢੇਰ ਆਉਂਦੀਆਂ ਨੇ। ਮੈਂ ਹੱਸ ਕੇ ਆਖਿਆ, ਚੌਧਰੀ ਸੱਚੀ ਗੱਲ ਪੁੱਛੇ ਤੇ ਚਿਰਾਗਾ ਵਾਰੇ ਨਹੀਂ ਮੇਰੇ, ਤੇ ਨਾ ਕੋਈ ਕਿਰਾੜ ਵਡੇਰਾ, ਮੈਨੂੰ ਵਕੀਲ ਨਹੀਂ ਪਨਾਹ ਲੋੜੀ ਦੀਏ। ਉਧਾਲਾ ਐਵੇਂ ਕਰ ਬੈਠਾ, ਜ਼ਾਤ ਮਜ਼ਹਬ ਐਸ ਤਰੀਮਤ ਮੇਰੀ ਦਾ ਵਿਰਲਾ ਜਿਹਾ ਏ। ਇਹ ਪਿੰਡ ਦਾਦਨ ਖਾਨ ਦੇ ਸਿੱਖਾਂ ਵੱਡਿਆਂ ਮਲਕ ਸਰਦਾਰਾਂ ਦੀ ਧੀ ਏ। ਅੱਜ ਦੇ ਚੌਥਾ ਲਗਾ ਜਾਂਦਾ ਏ ਤੇ ਸਾਰੇ ਗਿਰਾਂ ਮੰਡੀਆਂ ਉਹਨਾਂ ਫਰੋਲ ਛੱਡੇ ਐਨ। ਪੀਰਦਾਦ ਪਿੰਡ ਦਾਦਨ ਖਾਨੇ ਦਾ ਜਿਹੜਾ ਮੇਰਾ ਸੰਗੀ ਭੇਤੂ ਆਇਆ, ਉਹਨਾਂ ਥਾਣੇ ਬਹਾ ਲਿਆ ਏ। 8 ਪਹਿਰ ਮੇਰੇ ਘਰ ਸੁਨੇਹਾ ਇੱਕ ਨਵਾਂ ਵਗਾਉਂਦੇ ਨੇ ਭਈ ਖੈਰ ਨਾ ਹੋਸੀ ਮੁਤੱਲੀ ਪੁੱਤਰ ਕਰਮੱਲੀ ਦੇ ਦੀ। ਚੌਧਰੀ ਸਿਆਣਿਆਂ ਖਾਣ ਕੀਤਾ ਏ ਭਈ ਸ਼ਰੀਕਾਂ ਨਾਲ ਕੋਈ ਊਂਚ ਨੀਚ ਕਰੋ ਤੇ 8 ਪਾਰ ਭਾਰਾ ਰੱਖੋ, ਭਈ ਸ਼ਰੀਕ ਤੱਤੇ ਤਾ ਵਾਰ ਕਰੇ ਸੀ। 8 ਪਾਰ ਲੱਗ ਜਾਣ ਤੇ 8 ਦਿਨ ਕੈਦ ਰੱਖੋ, ਜੇ ਸ਼ਰੀਕ ਸਲਾਹ ਬਣ ਕੇ ਹੱਲਾ ਕਰਸੀ। 8 ਦਿਨ ਲੱਗ ਜਾਣ ਤੇ 8 ਮਹੀਨੇ ਖਬਰਦਾਰ ਰਹੋ, ਜੇ 8 ਮਹੀਨੇ ਸੱਟ ਤਾਜ਼ਾ ਰਹਿੰਦੀ ਏ। 8 ਮਹੀਨੇ ਗੁਜ਼ਰ ਜਾਣ ਤੇ 8 ਸਾਲ ਵਿਸਾ ਨਹੀਂ ਖਾਣਾ। ਸਿਆਣਾ ਸ਼ਰੀਕ ਤਾੜ ਰਖਸੀ ਤੇ ਸੱਟ ਮਰਸੀ ਜਦੋਂ ਢੋਕ ਲੱਗਾ। ਚੌਧਰੀ ਅੱਲਾ ਦੇ ਫਜ਼ਲ ਨਾਲ 8 ਪਾਰ ਤਾਂ ਮੈਂ ਗੁਜ਼ਾਰੇ ਨੇ, 8 ਦਿਨ ਤੇ ਛੁਪ ਕੇ ਗੁਜ਼ਾਰ ਲਈ ਸਾਂ। 8 ਮਹੀਨੇ ਵਾਸਤੇ ਮੈਨੂੰ ਓਟ ਲੋੜੀ ਦੀਏ, ਚਾ 10-8 ਮਹੀਨਿਆਂ ਦਾ ਕੇ ਲਈ ਸੇ। ਉਹ ਇੱਕੋ ਸਾਹੇ ਬੋਲਦਾ ਲਗਾ ਗਿਆ, ਮੁਤੱਲੀ ਮੈਂ ਮੁਕੱਦਮੇ ਦੀ ਫੀਸ ਲੈਣਾ ਤੇ ਮੁਕੱਦਮਾ ਮਾੜਾ ਚੰਗਾ ਲੜ ਲੈਣਾ। 8 ਮਹੀਨੇ ਛੱਡ 8 ਸਾਲ ਰਹੋ ਮੇਰੇ ਘਰ, ਆਏ ਨੂੰ ਮੋੜ ਤੇ ਨਹੀਂ ਮੈਂ ਸਕਦਾ। ਮੈਂ ਹੱਸ ਕੇ ਆਖਿਆ, ਮੁਤੱਲੀ ਝੱਲਾ ਹੋਸੀ ਪਰ ਡੰਗਰ ਤੇ ਬੰਦਾ ਸੁਝਾਣ ਲੈਂਦਾ ਏ, ਬੰਦਾ ਤੂੰ ਇੰਜੇ ਹੈ ਜੋ ਸੁਣਿਆ ਆਇਆ, ਕਹਿ ਕੇ ਉਹ ਬੈਂਚ ਤੇ ਬਹਿ ਗਿਆ। ਲੜਕੀ ਕੌਣ ਏ, ਕਦ ਦਾ ਜਾਣਨਾ ਏ ਤੇ ਉਮਰ ਕੇਸੂ? ਮੈਂ ਕਾਗਜ਼ ਕਲਮ ਚਾਹ ਕੇ ਪੁੱਛਿਆ। ਨਾਲੇ ਪਿੰਡ ਦਾਦਨ ਖਾਨ ਤੂੰ ਕਿੱਥੇ ਜਾ ਯਾਰਾਨਾ ਲਾਇਆ? ਚੌਧਰੀ ਪਿੰਡ ਦਾਦਨ ਖਾਨ ਦੇ ਸਿੱਖ ਬੜੇ ਸੁਖੱਲੇ ਨੇ, ਸੰਨ ਲਾਉਣ ਵਾਸਤੇ ਚੰਜੂਸੀ ਕਰਦਾ ਫਿਰਦਾ ਈ। ਪਿੰਡ ਦਾਦਨ ਖਾਨ ਵਾਲੇ ਮਲਕ ਤੇ ਮੇਰਾ ਪਿਓ ਸੀਰੀ ਆਏ ਪੁਰਾਣੇ ਸੰਨਾਂ ਡਾਕਿਆਂ ਦੇ। ਝੂਠੀ ਮੂਠੀ ਦਾ ਰਾਹ ਪੁੱਛਦਾ ਯਾਰਾਨਾ ਲਾ ਬੈਠਾ। ਚੌਧਰੀ ਗੱਲ ਯਾਰਾਂ ਦੀ ਮੋੜਨ ਨਹੀਂ ਹੁੰਦੀ। ਮੈਂ 6 ਮਹੀਨੇ ਮਿਲਦਾ ਰਿਹਾ ਐਸ ਅੱਲਾ ਦੀ ਬੰਦੀ ਨੂੰ। ਮਲਕਾਂ ਦੇ ਘਰ ਡੇਰਾ ਲਾਈ ਰੱਖਿਆ, ਪਿੰਡ ਵਿੱਚ ਵੈਰ ਦਾ ਬਹਾਨਾ ਬਣਾ ਕੇ। ਬੇਤ ਅਖੀਰ ਕੁੜੀ ਦੇ ਘਰ ਵੀ ਖੁੱਲ ਗਿਆ, ਕਿਸੇ ਕੇਦੋ ਖਬਰ ਜਾ ਕੀਤੀ। ਇੰਨੀ ਸਾਰੀ ਕਹਾਣੀ ਏ, ਕੁੜੀ ਸਾਊ ਤੇ ਸਬਰ ਵਾਲੀ ਏ, ਜਿੱਥੇ ਰੱਖਿਆ ਰਹਿ ਵੀ ਸੀ। ਇੰਜ ਕਹਾਣੀ ਸ਼ੁਰੂ ਹੋਈ ਮੁਤੱਲੀ ਦੇ ਦਿਨਾਂ ਮਹੀਨਿਆਂ ਤੇ ਸਾਲਾਂ ਸੇਤੀ ਅਠਵਾਰੇ ਦੀ। ਪੌਂਦ ਮੈਂ ਕੁੜੀ ਜਿਹੜੀ ਮਨਜੀਤ ਕੌਰ ਤੋਂ ਨੂਰ ਬੀਬੀ ਹੋਈ, ਉਸ ਦਾ ਤੇ ਮੁਤੱਲੀ ਦਾ ਬਿਆਨ ਦਿਵਾਇਆ ਮਜਿਸਟਰੇਟ ਅੱਗੇ। ਤਦ ਤੱਕ ਖਬਰ 10 ਜ਼ਿਲ੍ਹਿਆਂ ਵਿੱਚ ਧੁੰਮੀ ਆਈ। ਬੜਾ ਭਾਰਾ ਆਇਆ ਕਚਹਿਰੀ ਵੀ ਬਿਆਨਾਂ ਵਾਲੇ ਦਿਨ। ਕੁੜੀ ਭੇਸ ਮਰਦਾਨਾ ਪਾ ਕੇ ਪੇਸ਼ ਹੋਈ ਤੇ ਖਬਰ ਹੋਣ ਤਾਈਂ ਮੁੜ ਕੇ ਘਰ ਆ ਗਈ ਸੀ। 10 ਜਣੇ ਮੇਰੇ ਲੋਕੋਂ ਤੇ 20 ਜਣੇ ਮੁਤੱਲੀ ਦੇ ਲੋਕੋਂ ਮੇਰੇ ਘਰ ਦੁਆਲੇ ਆਏ। ਮੇਲਾ ਲੱਗਾ ਸੀ। 8 ਦਿਨ ਕੈਦ ਰੱਖੀ, ਮੁੜ ਧਿਆਨ ਵਧੇਰਾ ਰੱਖਣਾ। ਮੁਤੱਲੀ ਰਾਤੀ ਛੁਪ ਕੇ ਬਾਹਰ ਨਿਕਲਣਾ,
ਮੇਰੇ ਵਿਹੜੇ ਕੁਆਟਰ ਵਿੱਚ ਉਹਨਾਂ ਡੇਰਾ ਲਾ ਲਿਆ। ਨੂਰ ਬੀਬੀ ਮੇਰੀ ਬੁੱਢੀ ਦੀ ਭੈਣ ਬਣ ਗਈ ਤੇ ਆਪ ਮਾਂ ਬਣਨ ਵਾਲੀ ਸੀ। 8 ਮਹੀਨੇ ਇਸ ਗੱਲ ਨੂੰ ਹੋਏ ਸਨ ਤੇ ਇੱਕ ਦਿਨ ਇੱਕ ਬੁੱਢਾ ਵੱਡੀ ਦਾੜੀ ਵਾਲਾ ਬੜਾ ਸਫੈਦ ਪੋਸ਼ ਸਿੱਖ ਕਚਹਿਰੀ ਮੇਰੇ ਦਫ਼ਤਰ ਆਇਆ। ਪਹਿਲੋਂ ਤੇ ਮੈਂ ਤਰੱਠਾ ਪਈ ਪਿਓ ਨਾ ਹੋਵੇ ਮਨਜੀਤ ਕੌਰ ਦਾ। ਮੈਂ ਉੱਠ ਕੇ ਬੜੇ ਅਦਬ ਨਾਲ ਮਿਲਿਆ। ਚੌਧਰੀ, ਮੈਂ ਮਨਜੀਤ ਕੌਰ ਦਾ ਮਾਮਾ ਹਾਂ, ਇੱਕ ਅਰਜ਼ ਲੈ ਕੇ ਆਇਆ। ਸਰਦਾਰ ਹੋਰਾਂ ਮੈਨੂੰ ਆਖਿਆ। ਫਰਮਾਓ। ਮੈਂ ਹੋਰ ਵਧੇਰੇ ਅਦਬ ਨਾਲ ਕਿਹਾ। ਮਨਜੀਤ ਦੀ ਮਾਂ ਸਾਡੀ 5 ਭਰਾਵਾਂ ਦੀ ਇੱਕੋ ਭੈਣ ਹੈ ਤੇ ਮਨਜੀਤ ਉਸ ਦੀ ਇਕੱਲੀ ਧੀ। ਜੋ ਹੋਇਆ ਏ ਸਾਡੇ ਲੇਖਾਂ ਵਿੱਚ ਲਿਖਿਆ ਆ। ਜੇ ਤੂੰ ਇਜਾਜ਼ਤ ਦੇਵੇਂ ਤੇ ਅਗਲੀ ਐਤਵਾਰ ਅਸੀਂ ਆ ਕੇ ਮਨਜੀਤ ਕੌਰ ਦੀ ਨਾਨਕ ਵਾਲੀ ਤੇਰੇ ਵਿਹੜੇ ਰੱਖ ਜਾਈਏ। ਮੇਰੇ ਨੌਕਰ ਸਮਿਆਨ ਲੈ ਕੇ ਉਸਨ। ਬੇਸ਼ੱਕ ਉਹਨਾਂ ਦੇ ਮੱਥੇ ਕੋਈ ਨਾ ਲੱਗੇ, ਸਾਨੂੰ ਇਹ ਫਰਜ਼ ਪੂਰਾ ਕਰ ਲੈਣ ਦੇ, ਤੇਰੀ ਕਿਰਪਾ ਹੋਸੀ। ਮੈਂ ਇਹ ਗੱਲ ਸੁਣ ਕੇ ਹੈਰਾਨ ਤੇ ਹੋਇਆ, ਪਰ ਗੱਲ ਨਾ ਕਰਨ ਵਾਲੀ ਨਹੀਂ ਸੀ। ਮੈਂ ਕਿਹਾ, ਤੁਸੀਂ ਚੰਗੇ ਬੰਦੇ ਸਹੀ ਹੁੰਦੇ ਹੋ, ਤੁਹਾਡੀ ਅਮਾਨਤ ਤੁਹਾਡੀ ਬੱਚੀ ਕੋਲ ਪਹੁੰਚ ਜਾਏਗੀ। ਅਗਲੇ ਐਤਵਾਰ ਸਾਡੇ ਘਰ 3 ਠੇਲੇ ਸਮਾਨ ਦੇ ਆਏ। ਮੇਰੇ ਘਰ ਨਾਲੋਂ ਵਧੇਰੀ ਮਨਜੀਤ ਦੀ ਨਾਨਕ ਵਾਲੀ ਆਈ। ਇਹ ਨਾਨਕ ਵਾਲੀ ਗੱਲ ਮੈਂ ਸਾਰੀ ਉਮਰ ਸਿਰਦਾਰਾਂ ਤੇ ਨਾਨਕਿਆਂ ਦੀ ਵਡਿਆਈ ਦੀ ਹਮੇਸ਼ ਸੁਣਾਈ। ਮੇਰਾ ਤੀਜਾ ਤੇ ਮੁਤੱਲੀ ਦਾ ਪਹਿਲਾ ਪੁੱਤਰ ਅੱਗੜ ਪਿਛੜ ਜੰਮੇ। ਇੱਕ ਪੁੱਤਰ ਮੇਰੇ ਨੌਕਰ ਦੇ ਵੀ ਉਹਨਾਂ ਦਿਨਾਂ ਵਿੱਚ ਹੀ ਹੋਇਆ। ਸਾਰੀ ਉਮਰ ਇਹਨਾਂ 3 ਛੋਰਾਂ ਨੂੰ ਮੁਤੱਲੀ ਪਹਿਲਾ, ਵਿਚਲਾ ਤੇ ਨਿੱਕਾ ਬੁਲਾਇਆ। ਮੈਂ ਕਿਹਾ ਮੁਤੱਲੀ ਨੂੰ, ਪਈ ਇਹ ਅੱਲਾ ਦੀ ਖਾਸ ਮਿਹਰ ਆਈ ਪਈ 3 ਮੁੰਡੇ ਇਕੱਠੇ ਜੰਮੇ। ਪਰ ਚੌਧਰੀ, ਤੇਰੀ ਮੱਝੀ ਦੇ ਵੀ ਕੱਟਾ ਹੀ ਜੰਮਿਆ। ਰੱਬ ਗਈ ਕਿਉਂ ਨਾ ਦਿੱਤੀ। ਮਤਲਬ ਇਹ ਹੋਇਆ ਭਈ ਰੱਬੋਂ ਸਾਰੀਆਂ ਗੱਲਾਂ ਇਕੱਠੀਆਂ ਮਨਜ਼ੂਰ ਨਹੀਂ ਆਉਂਦੀਆਂ। ਇਹ ਮੁਤੱਲੀ ਦੀਆਂ ਜਟਕੀਆਂ ਪਰ ਬਰੀਕ ਰਮਜ਼ਾਂ ਆਈ। ਉਸ ਹਮੇਸ਼ਾ ਆਖਣਾ, ਚੌਧਰੀ ਦਿਲ ਕਰਦਾ ਹੈ ਕਦੇ ਮਨਜੀਤ ਕੌਰ ਦੇ ਪਿਓ ਕੋਲ ਮਾਫੀ ਜਾ ਮੰਗਾ। ਮੇਰੀ ਤਰੀਮਤ ਦਾ ਦਿਲ ਰਾਜ਼ੀ ਹੋਸੀ। ਉਸ ਭਲੀ ਲੋਕ ਕਦੇ ਕੁਝ ਨਹੀਂ ਮੰਗਿਆ। ਮੈਂ ਹੱਸ ਕੇ ਆਖਣਾ, 8 ਸਾਲ ਲੰਘ ਲੈਣ ਦੇ। ਮੁਤੱਲੀ ਵੱਡਾ ਜ਼ਿਮੀਦਾਰ ਆਇਆ, ਨਹਿਰਾਂ ਭਾਗ ਚਲਾਇਆ ਬਾਹਰ ਨੂੰ। 8 ਵਰ੍ਹਿਆਂ ਬਾਅਦ ਮੁਤੱਲੀ ਜਾ ਪੈਰੀ ਪਿਆ ਆਪਣੇ ਸਹੁਰੇ ਦੇ। ਮੁੜ ਕੇ ਆਇਆ ਤੇ ਮੈਂ ਪੁੱਛਿਆ ਕਿ ਵਾਪਰੀ। ਚੌਧਰੀ, ਮੈਂ ਪੱਗ ਉਸ ਦੇ ਪੈਰਾਂ ਤੇ ਧਰੀ ਤੇ ਆਖਿਆ ਮਾਫ ਕਰ ਛੜੇ ਤੇ ਰੋਣਾ ਦੱਬ। ਉਹ ਵੀ ਰੋਣ ਲੱਗ ਪਿਆ। ਉਸ ਮੇਰੇ ਸਿਰ ਤੇ ਹੱਥ ਫੇਰਿਆ ਤੇ ਕਿਹਾ, ਮਨਜੀਤ ਨੂੰ ਦੱਸਾਂ ਪਈ ਉਸ ਦੀ ਮਾਂ ਉਸ ਨੂੰ ਯਾਦ ਕਰਦੀ ਮੋਈ ਤੇ ਮਾਂ ਉਸ ਨੂੰ ਮਾਫ ਕਰਕੇ ਮੋਈ ਆਈ ਤੇ ਉਸ ਆਪਣੇ ਵੱਲੋਂ ਮਾਫੀ ਦਿੱਤੀ ਏ। ਫੇਰ ਕੀ ਹੋਇਆ? ਮੈਂ ਪੁੱਛਿਆ। ਮੈਂ ਹੋਰ ਰੋਣਾ ਚੌਧਰੀ। ਪਰ ਮੁਤੱਲੀ ਬਦਲ ਗਿਆ। ਉਸ ਦਾੜੀ ਰੱਖ ਲਈ, 5 ਵਕਤ ਨਮਾਜ਼ ਤੇ ਬੋਲੇ ਧੀਮਾ। ਉਸ ਦੀ ਕਾਲੀ ਧੌਲੀ ਹੋ ਗਈ। ਪੁੱਤਰ ਵੀ 3 ਦਾੜੀ ਮੇਜਰ ਤੇ ਅਸਲੋਂ ਮੌਲਵੀ। ਮੈਂ ਅਕਸਰ ਕਹਿਣਾ, ਤੈਨੂੰ ਸਿੱਖਾਂ ਦੀ ਮਾਰ ਵਗ ਗਈ ਏ ਮੁਤੱਲੀ। ਉਸ ਕਹਿਣਾ, ਚੌਧਰੀ ਸਾਰੀਆਂ ਗੱਲਾਂ ਤੇ ਗੁਰੂ ਹੀ ਜਾਣਦੇ ਹੋ ਸਨ। ਜੋ ਬਾਬੇ ਫਰੀਦ ਆਖਿਆ ਏ, ਸਾਖ ਪਕਣ ਦੀ ਆਈ ਆ ਹੋਰ ਕਰੇਂਦੀ ਵਨ। ਵਾਹ ਮੌਲਾ ਤੇਰੇ ਰੰਗ।